अस्सलाम वालेकुम लो जी यारो बेलियो मित्रों सज्जनों ते सहेलियों तुसी दे रहे हो ऐसा मैं पंजाबी जे अज तक तुसी ऐसा सबसक्राइब नहीं किया तो काम जरा छेक के रखो लो जी। सब तो पहले तो मैं हुण तुहानूं सुनान जा रहा वां अपना ही एक क्लिप जिहड़ा मैं बनाया सी वो बड़ा वायरल हो रहा है फेसबुक ते अपना टिकटॉक इधर उधर हर जगह ते फैलिया। ਉਹ ਮੈਨੂੰ ਕਹਿ ਰਹੇ ਨੇ ਕਮੈਂਟ ਦੇ ਵਿੱਚ ਵੀ ਦੋਸਤ ਕਿ ਯਾਰ ਵੀਲੌਗ ਦੇ ਵਿੱਚ ਕਿਉਂ ਨਹੀਂ ਕਲਿੱਪ ਜਿਹੜਾ ਨਾ ਸੁਣਾਇਆ ਸਾਨੂੰ ਗਾਣਾ ਸਾਨੂੰ ਇਹਦੇ 'ਚ ਕਿਉਂ ਨਹੀਂ ਸੁਣਾਇਆ। ਅਤੇ ਉਹ ਮੈਂ ਆਪ ਜਿਹੜਾ ਨਾ ਹੁਣ ਕੀ ਤੁਹਾਨੂੰ ਸੁਣਾਵਾਂ ਕਲਿੱਪ ਲੱਗਾ ਉਹ ਚਲਾ ਦਿੰਦੇ ਇੱਥੇ ਵੀਲੌਗ ਦੇ ਵਿੱਚ ਵੀ ਤੁਸੀਂ ਵੀ ਇੰਜੋਏ ਕਰੋ ਕਿ ਉਹ ਕਿਹੜਾ ਕਲਿੱਪ ਆ ਜ਼ਰਾ ਚੈੱਕ ਕਰੋ। ਓਏ ਸਾਨੂੰ ਚੱਕਦੇ ਫਿਰਨ ਕਾਲੇ ਡਾਲੇ ਦੱਸ ਕਿਹੜੇ ਪਾਸੇ ਜਾਈਏ ਮਨੀਰਿਆ ਚੱਕਦੇ ਫਿਰਨ ਕਾਲੇ ਡਾਲੇ ਦੱਸ ਕਿਹੜੇ ਪਾਸੇ ਜਾਈਏ ਮਨੀਰਿਆ ਦੱਸਦਾ ਕਿਉਂ ਨਹੀਂ। ਹਾਏ 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 ਬੱਲੇ ਨਹੀਂ ਬੱਲੇ ਹੋ ਰਿਹਾ ਪਾਕਿਸਤਾਨ ਦੇ ਵਿੱਚ ਉਹ ਮੈਂ ਜਿਹੜਾ ਨਾ ਉਹ ਗਾਣੇ ਦੇ ਵਿੱਚ ਗਾ ਕੇ ਬਣਾ ਕੇ ਤੁਹਾਨੂੰ ਸੁਣਾ ਦਿੱਤਾ। ਹਾਲ ਹੀ ਦੱਸਣਾ ਹੁੰਦਾ ਕਿ ਕੀ ਹੋ ਰਿਹਾ ਹੋ ਰਿਹਾ ਭਾਜੀ। ਹੁਣ ਮੈਂ ਪੁੱਛ ਰਿਹਾ ਮਨੇਰੇ ਨੂੰ ਫਿਰ ਮਨੇਰਿਆ ਕਿੱਥੇ ਚਲੇ ਜਾਈਏ ਅਸੀਂ ਦੱਸ ਸਾਨੂੰ ਕਾਲੇ ਕਾਲੇ ਡਾਲੇ ਸਾਨੂੰ ਆ ਕੇ ਚੱਕਦੇ ਆ ਇੱਥੇ ਅਤੇ ਬੇੜੇ ਗਰਕ ਹੋਏ ਪਏ ਆ। ਹੋਰ ਕੋਈ ਸੁਣਵਾਈ ਹੈ ਨਹੀਂ ਕਿਤੇ ਬੇੜੇ ਗਰਕ ਹੋਏ ਪਏ ਅਤੇ ਆਪਣਾ ਅਸਲ ਗੱਲ ਜਿਹੜੀ ਆ ਨਾ ਜਨਾਬ ਉਹ ਵਾ ਕਿ ਅੱਜ ਟਿਊਜ਼ਡੇ ਦਾ ਦਿਨ ਔਰ ਭੈਣਾਂ ਇਮਰਾਨ ਅਹਿਮਦ ਖਾਨ ਨਿਆਜ਼ੀ ਦੀਆਂ ਦੁਬਾਰਾ ਅਡਿਆਲਾ ਦੇ ਵਿੱਚ ਫਿਰ ਪਹੁੰਚੀਆਂ ਨੇ। ਉੱਥੇ ਜਾ ਕੇ ਉਹਨਾਂ ਨੇ ਆਪਣਾ ਇhtਜਾਜ ਰਿਕਾਰਡ ਕਰਾਇਆ ਅਤੇ ਇਮਰਾਨ ਖਾਨ ਦੀ ਮੁਲਾਕਾਤ ਐਜ਼ ਯੂਜੂਅਲ ਉਹਨਾਂ ਨੇ ਕਰਵਾਉਣੀ ਨਹੀਂ ਸੀ ਨਹੀਂ ਕਰਵਾਈ। ਸਿਰਫ ਇਤਲਾਹ ਦਿੱਤੀ ਕਿ ਵੀ ਕੱਲ੍ਹ ਰਾਤ ਹੋਸਪਿਟਲ ਲੈ ਕੇ ਗਏ ਨੇ ਅਤੇ ਖਾਨ ਸਾਹਿਬ ਨੂੰ ਚੌਥੀ ਵਾਰੀ ਅੱਖ ਦੇ ਵਿੱਚ ਇੰਜੈਕਸ਼ਨ ਲਵਾਇਆ ਅਤੇ ਹੋਰ ਕੋਈ ਟਰੀਟਮੈਂਟ ਕੀਤਾ ਕੀ ਨਹੀਂ ਕੀਤਾ ਸਾਨੂੰ ਕੋਈ ਖਬਰ ਨਹੀਂ ਕਿਉਂਕਿ ਆਈਸੋਲੇਟ ਕੀਤਾ ਬਿਲਕੁਲ ਕੋਈ ਮੁਲਾਕਾਤ ਨਹੀਂ ਕਰਵਾ ਰਹੇ ਨਾ ਹੀ ਉਹਨਾਂ ਨੂੰ ਕਿਸੇ ਦਾ ਭਾਰ ਹੈ ਨਾ ਹੀ ਉਹਨਾਂ ਨੂੰ ਕਿਸੇ ਦੀ ਕੋਈ ਪ੍ਰੈਸ਼ਰ। ਕਿਉਂਕਿ ਇਹ ਰਜੀਮ ਜਿਹੜੀ ਹੈ ਇਹ ਅਮਰੀਕਾ ਦੀ ਰਜੀਮ ਹੈ। ਇਹ ਜਰਨੈਲ ਜਿਹੜੇ ਨੇ ਇਹ ਅਮਰੀਕੀ ਜਰਨੈਲ ਨੇ। ਹਾਂਜੀ ਤੁਸੀਂ ਪਹਿਲੇ ਸਮਝਦੇ ਰਹੇ ਹੋਵੋਗੇ ਕਿ ਬਈ ਜਰਨੈਲ ਅਮਰੀਕਾ 'ਚ ਹੁੰਦੇ ਨਹੀਂ ਐਡੀ ਗੱਲ ਨਹੀਂ ਗੀ ਦੋ ਜਗ੍ਹਾ 'ਤੇ ਹੁੰਦੇ ਅਮਰੀਕੀ ਜਰਨੈਲ ਇੱਕ ਅਮਰੀਕਾ 'ਚ ਹੁੰਦੇ ਆ ਦੂਜੇ ਪਾਕਿਸਤਾਨ 'ਚ। ਸੱਚੀ ਗੱਲ ਹੈ ਕਸਮ ਵਾਲੀ ਗੱਲ ਹੈ ਅਮਰੀਕੀ ਨੇ ਸਾਰੇ ਅਮਰੀਕੀ ਨੇ ਕੋਈ ਪਾਕਿਸਤਾਨੀ ਹੈ ਨਹੀਂ ਇਹਦੇ 'ਚੋਂ। ਇਹ ਉਹਨਾਂ ਦੇ ਬਾਬਾ ਜੀ ਵੀ ਬਣਾਉਂਦੇ ਨੇ ਕਿ ਯਾਰ ਇਹ ਅਮਰੀਕੀ ਜਰਨੈਲ ਨਹੀਂ ਅਮਰੀਕੀ ਜਰਨੈਲਾਂ ਦੇ ਨੌਕਰ ਨੇ। ਇਹ ਨੌਕਰ ਚਾਕਰ ਉਹਨਾਂ ਨੇ ਰੱਖੇ ਇੱਥੇ ਜਰਨੈਲ ਆਪਣੇ ਚੱਟਦੇ ਫਿਰਦੇ ਆ ਟਰੰਪ ਦੇ ਬੂਟ ਅਤੇ ਆਪ ਅੱਗੇ ਉਹਨਾਂ ਨੇ ਆਪਣੇ ਬੂਟ ਆਪ ਚਿੱਟਣ ਵਾਸਤੇ ਦੂਜੇ ਰੱਖੇ ਹੋਏ ਆ ਲੋਕ। ਤਾਂ ਇਹ ਵੈਸੇ ਹੈ ਅਮਰੀਕੀ ਪ੍ਰੋਗਰਾਮ ਸਾਰਾ ਅਤੇ ਉਹਨਾਂ ਨੂੰ ਕੋਈ ਲੱਥੀ ਜ਼ਰੂਰ ਉਹਨਾਂ ਨੂੰ ਕਹਿੰਦੇ ਨਹੀਂ ਅਮਰੀਕਾ ਸਾਡੇ ਨਾਲ ਰਾਜ਼ੀ ਆ ਟਰੰਪ ਸਾਡੇ ਨਾਲ ਰਾਜ਼ੀ ਆ ਦੁਨੀਆ ਸਾਡੇ ਨਾਲ ਰਾਜ਼ੀ ਆ ਅਸੀਂ ਜੋ ਮਰਜ਼ੀ ਕਰੀਏ ਅਸੀਂ ਇਮਰਾਨ ਖਾਨ ਨੂੰ ਪਾਬੰਦੇ ਸਲਾਸਲ ਰੱਖੀਏ ਹਮੇਸ਼ਾ ਵਾਸਤੇ। ਅਸੀਂ ਜਿਹੜਾ ਨਾ ਉਹ ਇਮਰਾਨ ਖਾਨ ਦਾ ਇਲਾਜ ਵੀ ਨਾ ਕਰਵਾਈਏ। ਅਸੀਂ ਇਮਰਾਨ ਖਾਨ ਦੀ ਜਿਹੜੀ ਬੇਗਮ ਹੈ ਉਹਨੂੰ ਵੀ ਅਸੀਂ ਜਦੋਂ ਚਾਹੀਏ ਜਿੰਨੀ ਦੇਰ ਮਰਜ਼ੀ ਚਾਹੀਏ ਅਸੀਂ ਅੰਦਰ ਰੱਖੀਏ ਉਹਦੀ ਵੀ ਅੱਖ ਜਿਹੜੀ ਨਾ ਉਹ ਖਰਾਬ ਕਰ ਦਈਏ ਵੀ ਸਾਨੂੰ ਕੌਣ ਰੋਕਣ ਵਾਲਾ। ਔਰ ਗੱਲ ਵੀ ਇਹਨਾਂ ਦੀ ਠੀਕ ਆ ਕੋਈ ਚੈਲੰਜ ਨਹੀਂ ਕੋਈ ਹੈ ਸੀ ਅਤੇ ਉਹ ਜਿਹੜੀ ਆਪਣਾ PTI ਦੀ ਕਿਆਦਤ ਸੀਗੀ ਇਹਨਾਂ ਕੋਲ ਖੌਫ ਸੀ ਪਹਿਲੇ ਕਿ ਬਈ ਜਿਹੜੇ ਨਾ ਉੱਠ ਖੜੇ ਹੋਣ। ਹਾਂਜੀ ਔਰ ਉਹਨਾਂ ਨੇ ਉਹ ਆਹਿਸਤਾ ਕਰਕੇ ਉਹਨਾਂ ਨੇ ਸਾਰੀ ਕਿਆਦਤ ਪਾ ਲਈ ਲੰਮੇ ਪਈ ਹੋਈ ਕਿਆਦਤ ਠੰਡੇ ਕਮਰਿਆਂ 'ਚ ਬੈਠੀ। ਤੁਸੀਂ ਅੰਦਾਜ਼ਾ ਕਰ ਸਕਦੇ ਹੋ ਕਿ ਭੈਣਾਂ ਉੱਥੇ ਦੇਖੋ ਚੰਦ ਕਾਰਕੁਨਾਨ ਉਹਨਾਂ ਦੇ ਨਾਲ ਨੇ ਔਰ ਇਹ ਇਤਨੀ ਬੜੀ ਪਾਰਟੀ PTI ਜਿਹਦੀ KPK 'ਚ 92 ਨਸ਼ਿਸਤਾਂ ਹਕੂਮਤ ਕਰ ਰਹੀ ਆ। ਪੰਜਾਬ 'ਚ 102 ਨਸ਼ਿਸਤਾਂ 90 ਨਸ਼ਿਸਤਾਂ ਕੌਮੀ ਅਸੈਂਬਲੀ ਦੇ ਵਿੱਚ ਸਿੰਧ ਦੇ ਵਿੱਚ ਬਲੋਚਿਸਤਾਨ ਹਰ ਜਗ੍ਹਾ 'ਤੇ ਇਹਨਾਂ ਦੀ ਐਡੀ ਵੱਡੀ ਪਾਰਟੀ ਔਰ ਐਡੀ ਵੱਡੀ ਪਾਰਟੀ ਦਾ ਲੀਡਰ ਜਿਹੜਾ ਉਹ ਬੇਯਾਰੋ ਮਦਦਗਾਰ ਅੰਦਰ ਜਿਹੜਾ ਨਾ ਉਹਦੀ ਕੋਈ ਹਾਲ ਚਾਲ ਕੁਛ ਕਿਸੇ ਨੂੰ ਕੋਈ ਨਹੀਂ ਪਤਾ। ਉਹਦੀਆਂ ਭੈਣਾਂ ਬਾਹਰ ਖੜੀਆਂ ਅਤੇ ਤੁਸੀਂ ਅੰਦਾਜ਼ਾ ਕਰੋ ਕਿ ਉਸ ਪਾਰਟੀ ਦਾ ਜਿਹੜੀ ਇਤਨੀ ਬੜੀ ਪਾਰਟੀ ਉਹਦਾ ਨਾ ਕੋਈ MNA ਨਾ ਕੋਈ MP ਸਾਨੂੰ ਉੱਥੇ ਨਜ਼ਰ ਆ ਰਿਹਾ। ਇੱਕਾ ਦੁੱਕਾ ਆਉਂਦੇ ਵੀ ਆ ਆਪਣਾ ਮੂੰਹ ਦਿਖਾ ਕੇ ਚਲੇ ਜਾਂਦੇ ਆ ਲੇਕਿਨ ਅਸਲ ਜਿਹੜੇ ਬਗੈਰਤ ਬੇਸ਼ਰਮ ਲੋਕ ਆ PTI ਦੇ ਕਰਤਾ ਧਰਤਾ ਉੱਤੇ ਬੈਠੇ ਆ ਉਹ ਬਿਲਕੁਲ ਖਾਮੋਸ਼ ਨੇ। ਉਹ ਲੱਗਦਾ ਉਹਨਾਂ ਨੇ ਸੌਦਾ ਕਰ ਦਿੱਤਾ ਖਾਮ ਦਾ। ਉਹਨਾਂ ਨੇ ਕਿਹਾ ਜੀ ਜੋ ਮਰਜ਼ੀ ਕਰੋ ਜੀ ਹੁਣ ਅਸੀਂ ਆਪਣੀ ਜਾਨ ਬਚਾਈਏ। ਉਹ ਇੱਕ ਜਿਹੜਾ ਆਇਆ ਸੀਗਾ ਜਿਹੜਾ ਕਹਿੰਦਾ ਸੀ ਇਸ਼ਕ ਇਮਰਾਨ ਦੇ ਵਿੱਚ ਹੁਣ ਮੈਂ ਆਪਣੀ ਜਾਨ ਵੀ ਦੇ ਦੂੰਗਾ ਉਹਨੇ ਕੋਈ ਹੋਰ ਸ਼ਾਇਦ ਦੇਤੀ ਆਪਣੀ। ਮੈਨੂੰ ਬਾਬਾ ਜੀ ਨੇ ਦੱਸਿਆ ਬਾਬਾ ਜੀ ਕਹਿੰਦੇ ਉਹਨੇ ਕੀ ਦਿੱਤੀ। ਮੈਂ ਕਿਹਾ ਬਾਬਾ ਜੀ ਉਹਨਾਂ ਨੇ ਪਤਾ ਨਹੀਂ ਉਹਨੇ ਦਿੱਤੀ ਹੈ ਕਿ ਉਹਨਾਂ ਨੇ ਲੈ ਲਈ ਹੈ।
ਵਿਸ਼ਾ ਉਹਦੇ ਬਾਅਦ ਚੁੱਪ ਹੈ, ਉਹਦੇ ਬਾਅਦ ਕੁਝ ਨਹੀਂ ਬੋਲ ਰਿਹਾ, ਬਿਲਕੁਲ ਖਾਮੋਸ਼ੀ ਤਾਰੀ ਹੈ। ਉਹਨੇ को ਪੁੱਛੋ ਵੀ ਇਹਨੇ ਕੋਈ ਯਾਰ एहतजाज इमरान अहमद खान ने अजी वास्ते तो बिल्कुल खामोश। वो कहता हम किसी भी हद तक जाएंगे। हाँ वो इदां दे बयान दे दिंदा, वो बयान ਜਿਹੜੇ ਨਾ ਸੁਹੇਲ ਅਫਰੀਦੀ ਦੇ ਉਹਦੇ ਕੋਲ ਵੀ ਲੋਕੀ ਤੰਗ ਆ ਗਏ ਨੇ। ਉਹ ਕਹਿੰਦੇ ਕਿ ਯਾਰ ਤੇਰੀ ਮਿਹਰਬਾਨੀ ਆ, ਇੱਦਾਂ ਦੀ ਬੇਗੈਰਤੀ ਔਰ ਬੇਸ਼ਰਮੀ ਆਪਣੇ ਕੋਲ ਹੀ ਰੱਖ। ਆ ਕੀ ਤੂੰ ਹੱਦ ਆ, ਕੀ ਹੱਦ ਤੇਰੀ? ਉਹ ਬਾਬਾ ਜੀ ਕਹਿੰਦੇ ਇਹਦੀ ਹੱਦ ਜਿਹੜੀ ਆ ਉਹ ਇੱਕ ਕਮਰੇ ਤੋਂ ਸ਼ੁਰੂ ਹੁੰਦੀ ਅਤੇ ਦੂਜੇ ਕਮਰੇ 'ਚ ਖਤਮ ਹੋ ਜਾਂਦੀ। ਓਏ ਮੈਂ ਕਿਹਾ ਬਾਬਾ ਜੀ ਕਮਰੇ 'ਚ ਹੀ ਕਿਉਂ? ਬਾਬਾ ਜੀ ਕਹਿੰਦੇ ਉੱਥੇ ਲੈਣਾ ਦੇਣਾ ਹੁੰਦਾ ਨਾ ਇਹਨਾਂ ਦਾ। ਬਾਬਾ ਜੀ ਕਹਿੰਦੇ ਗੱਲਬਾਤ ਜੋ ਵੀ ਲੈਣਾ ਦੇਣਾ ਹੋ ਜਾਂਦਾ ਇਹਨਾਂ ਦਾ, ਡੀਲ ਸ਼ੀਲ ਜੋ ਵੀ ਇਹਨਾਂ ਨੇ ਕੀਤੀ ਹੋਈ ਆ ਕਿ ਵੀ ਅਸੀਂ ਖਾਮੋਸ਼ ਰਹਾਂਗੇ, ਤੁਸੀਂ ਕੰਮ ਖਿੱਚੀ ਰੱਖੋ ਇਮਰਾਨ ਖਾਨ ਦਾ। ਹਾਂ ਔਰ ਬਜ਼ੁਰਗ ਆਦਮੀ ਇਮਰਾਨ ਖਾਨ, ਔਰ ਇਸ ਬਜ਼ੁਰਗੀ ਦੇ ਵਿੱਚ ਜਿਹੜਾ ਨਾ ਉਹਨੂੰ ਖੁਆਰ ਕਰਨ ਦੇ ਨੇ, ਉਹਦੇ ਹੀ ਆਪਣੇ ਲੋਕ, ਆਪਣੀ ਪਾਰਟੀ ਬਣਾਈ ਹੋਈ, ਆਪਣੀ ਬਗੈਰਤ ਬੇਸ਼ਰਮ। ਯਕੀਨ ਕਰੋ ਇਹ ਇhtਜਾਜ ਦਾ ਐਲਾਨ ਕਰ ਦੇਣ ਨਾ ਦਿਲ ਨਾਲ, ਲੋਕੀ ਤਿਆਰ ਖੜੇ ਨੇ। ਇਹ ਨਹੀਂ ਕਿ ਲੋਕ ਆਪੇ ਨਹੀਂ ਨਿਕਲਦੇ। ਹਾਂ ਇਹ ਇੱਕ ਚੀਜ਼ ਹੈ, ਨਹੀਂ ਨਿਕਲਦੇ। ਉਹ ਸਦਾ ਦੇ ਜਿਹੜਾ ਨਾ ਉਹਨਾਂ ਨੂੰ ਚਰਵਾਹਾ ਚਾਹੀਦਾ, ਕੋਈ ਉਹ ਨਿਕਲਣਗੇ, ਲੇਕਿਨ ਉਹਨਾਂ ਨੂੰ ਚਾਹੀਦਾ ਕਿ ਕੋਈ ਲੀਡਰ ਅੱਗੇ ਆ ਕੇ ਖੜਾ ਹੋਵੇ ਲਾਠੀ ਫੜ ਕੇ ਕਿ ਚਲੋ ਨਿਕਲੋ, ਤਾਂ ਸਾਰੇ ਨਿਕਲਣਗੇ। ਲੇਕਿਨ ਹੁਣ ਅੱਗੇ ਵਧਣ ਵਾਲਾ ਕੋਈ ਨਹੀਂ, ਕਿਉਂਕਿ ਅੱਗੇ ਵਧਣ ਵਾਲੇ ਸਾਰੇ ਕੰਪਰੋਮਾਈਜ਼ ਕਰ ਰਹੇ। ਸਭ ਦੀਆਂ ਫਿਲਮਾਂ ਬਣਾ ਕੇ ਉਹਨਾਂ ਨੂੰ ਦਿਖਾਤੀਆਂ ਕਿਆ ਫੜੋ। ਅਤੇ ਹੁਣ ਨਵਾਂ ਇੱਕ ਜਿਹੜਾ ਨਾ ਸ਼ੋਸ਼ਾ ਉਹ ਨਿਕਲਿਆ ਕਿ ਉਹ ਨਹੀਂ ਜਿਹੜਾ ਬੇਸ਼ਰਮ ਆਦਮੀ। ਬਾਬਾ ਜੀ ਕਹਿੰਦੇ ਯਾਰ ਉਹ ਜਿਹੜਾ ਕਿ ਇੱਥੇ ਹਰ ਦੂਜਾ ਬੰਦਾ ਬੇਸ਼ਰਮ, ਕਿਹਦੀ ਗੱਲ ਕਰ ਰਹੇ? ਮੈਂ ਕਿਹਾ ਬਾਬਾ ਜੀ ਬੇਸ਼ਰਮ ਵੀ ਆ, ਬੇਗੈਰਤ ਵੀ ਆ, ਹਰ ਦੂਜਾ ਬੰਦਾ, ਔਰ ਦਗੜ ਦੱਲਾ ਵੀ ਆ ਬੜਾ ਵੱਡਾ, ਹਰਾਮਜ਼ਾਦਾ ਵੀ ਆ। ਬਾਬਾ ਕਹਿੰਦੇ ਨਹੀਂ ਹਰਾਮ ਦਾ। ਮੈਂ ਕਿਹਾ ਹਰਾਮ ਦਾ ਵੀ ਆ। ਉਹ ਜਿਹੜਾ ਸ਼ੇਰ ਅਫਜ਼ਲ ਮਰਵਤ ਆ, ਹਾਂ ਉਹਦਾ ਕੋਈ ਕਲਿੱਪ ਚੱਲ ਰਿਹਾ। ਉਹ ਕਹਿੰਦਾ ਮੈਂ ਸੁਹੇਲ ਅਫਰੀਦੀ ਦੇ ਖਿਲਾਫ ਜਿਹੜਾ ਨਾ ਹੁਣ ਜਾ ਰਿਹਾ ਪਟੀਸ਼ਨ ਕਰਨ ਕਿ ਅਹਿਲ ਹੀ ਨਹੀਂ ਹੈ ਵਜ਼ੀਰ ਆਲਾ। ਤੇ ਬਾਬਾ ਜੀ ਕਹਿੰਦੇ ਇਹ ਤਾਂ ਅੱਛੀ ਗੱਲ ਹੋ ਗਈ ਭਈ, ਇਹ ਸਾਡੇ ਵੀ ਕਿਸੇ ਕੰਮ ਦਾ ਨਹੀਂ ਹੈ। ਹਾਂ ਤੇ ਜਾਨ ਛੁਡਾਓ। ਮੈਂ ਬਾਬਾ ਜੀ ਉਹ ਕਹਿੰਦਾ ਵਾ ਕਿ ਇੱਥੇ ਅਲੀ ਅਮੀਨ ਗੰਡਾਪੁਰ ਨੂੰ ਲਿਆ ਕੇ ਬਿਠਾ। ਬਾਬਾ ਜੀ ਕਹਿੰਦੇ ਫਿਰ ਲੱਖ ਦੀ ਲਾਹਨਤ ਹੈ ਇਹਦੇ 'ਤੇ। ਹਾਂ ਫਿਰ ਅਸੀਂ ਜਿਹੜੇ ਨਾ ਉਹ ਗੰਡਾਪੁਰ ਦੇ ਨਾਲ ਹੈ। ਮੈਂ ਕਿਹਾ ਬਾਬਾ ਜੀ ਸਾਨੂੰ ਕਿ ਸਾਡੇ ਲਈ ਤਾਂ ਸੁਹੇਲ ਅਫਰੀਦੀ ਵੀ ਗੰਡਾਪੁਰ ਹੀ ਆ, ਇਹ ਵੀ ਗੰਡਾਪੁਰ, ਉਹ ਵੀ ਗੰਡਾਪੁਰ। ਹੁਣ ਇਹ ਆਵੇ ਉਹ ਹੋਵੇ, ਇੱਕੋ ਹੀ ਗੱਲ ਆ, ਦੋਵੇਂ ਬੇਗੈਰਤ ਬੇਸ਼ਰਮ ਹੋ ਗਏ। ਉਹਦੇ ਨਾਲ ਇੱਕ ਹੋਰ ਜਿਹੜਾ ਆਪਣਾ ਉਹ ਬੜਾ ਫੁਦਕ ਰਿਹਾ ਵਾ, ਸ਼ਰਾਬ ਦਾ ਡਰਮ। ਆ ਸ਼ਰਾਬ ਦਾ ਡਰਮ ਜਿਹੜਾ ਵਾ ਨਾ, ਹਾਂ ਇਹ ਬਹੁਤ ਫੁਦਕ ਰਿਹਾ ਅੱਜ ਕੱਲ੍ਹ। ਅਤੇ ਉਹ ਲੋਕਾਂ ਨੇ ਇਹਦੇ ਖਿਲਾਫ ਕੰਪੇਨ ਵੀ ਸ਼ੁਰੂ ਕੀਤੀ ਹੈ ਅਤੇ ਹੁਣ ਉਹਦਾ ਜਵਾਬ ਵੀ ਦੇ ਰਿਹਾ ਆ ਕੇ। ਪਹਿਲੇ ਤਾਂ ਇਹਨੇ ਇੱਕ ਪੋਸਟ ਕੀਤੀ ਜਦੋਂ ਇਹਨੂੰ ਤੁਹਾਨੂੰ ਪਤਾ ਬਾਹਰ ਰੋਕਿਆ ਗਿਆ, ਸਵਾਲਾਤ ਕੀਤੇ ਗਏ ਲੰਡਨ ਦੇ ਵਿੱਚ ਕਿ ਬਈ ਆ ਤੂੰ ਜਿਹੜੀ ਬਗੈਰਤੀ ਬੇਸ਼ਰਮੀ ਤੂੰ ਪਾਈ ਹੋਈ ਹੈ ਸ਼ਰਾਬ ਦੇ ਡਰਮ, ਨਵਾਜ਼ ਸ਼ਰੀਫ ਕਰੇ ਜਾਂ ਜ਼ਰਦਾਰੀ ਹਕੂਮਤ 'ਚ ਸ਼ਾਮਲ ਹੋ ਜਾਣਾ। ਆ ਜਿਹੜਾ ਤੂੰ ਆਪਣਾ ਫੀਲਡ ਮਾਰਸ਼ਲ ਦੇ ਨਾਲ ਜੁੜਿਆ ਹੋਇਆ, ਆ ਜਿਹੜਾ ਨਾ ਕੋਈ ਸ਼ਰਮ ਕੋਈ ਹਯਾ ਹੁੰਦੀ ਆ ਕਿ ਕੀ ਕਿੱਧਰ ਸਿੰਘੀ ਤੇਰੇ ਕੋਲ, ਆ ਕੀ ਹੈ? ਅਤੇ ਉਹ ਜੋ ਉਹਨੇ ਉੱਥੇ ਬਕਵਾਸੀਆਤ ਮੁਗਲਜ਼ਾਤ ਬਕੀਆਂ ਇਮਰਾਨ ਖਾਨ ਦੇ ਖਿਲਾਫ, ਉਹ ਲੋਕ ਉੱਥੇ ਜਿਹੜੇ ਨੌਜਵਾਨ ਸੀਗੇ ਸਿਰਫ ਬੜੇ ਇੱਜ਼ਤ ਇਹਤਰਾਮ ਨਾਲ ਸਵਾਲ ਹੀ ਕਰ ਰਹੇ ਸੀਗੇ ਉਹਦੇ ਨਾਲ, ਆ ਸ਼ਰਾਬ ਦੇ ਡਰਮ ਨਾਲ। ਅਤੇ ਉਹ ਜਨਾਬ ਸਾਰਿਆਂ ਨੂੰ ਵੀਡੀਓ ਵਾਇਰਲ ਹੋਈ, ਇੱਧਰ ਉੱਧਰ ਕੇ ਭੱਜ ਗਿਆ, ਜਵਾਬ ਇਹਦੇ ਕੋਲ ਦੇਣਾ ਹੋਇਆ। ਇਹ ਫਿਰ ਜਾ ਕੇ ਨੇ ਆਪਣੀ ਇੱਕ ਵੀਡੀਓ ਰਿਕਾਰਡ ਕਰਾਈ। ਫਿਰ ਉਹਦਾ ਉਨਵਾਨ ਇਹਨੇ ਰੱਖਿਆ ਕਿ ਜੀ ਆ PTI ਕੇ ਹਮਲਾਵਰ ਅਤੇ ਮੁਨਕਰੀਨ ਖਤਮ ਨਬੂਵਤ ਵਾਲੇ ਜਿਹੜੇ ਯਾਰ ਇੱਦਾਂ ਦੇ ਇਸਲਾਮ ਨੂੰ ਇਸਤੇਮਾਲ ਕਰਕੇ ਅਤੇ ਉਹ ਖਤਮ ਨਬੂਵਤ ਮੁਨਕਰੀਨ ਖਤਮ ਨਬੂਵਤ ਪਾਤਾ PTI 'ਤੇ। ਯਾਰ ਕਿੱਦਾਂ ਦਾ ਬਗੈਰਤ ਬੇਸ਼ਰਮ ਲਾਹਨਤੀ ਕਿਰਦਾਰ ਆ ਉਹ। ਹੁਣ ਇਹਦੇ ਕੋਲ ਸਾਰੇ ਲੋਕ ਇਹਦੇ ਕੰਪਲੇਨਾਂ ਕਰ ਰਹੇ ਇਹਦੀਆਂ ਕਿ ਆ ਬਗੈਰਤ ਬੇਸ਼ਰਮ ਆਦਮੀ ਤੂੰ ਉਹਨਾਂ ਦੇ ਮੁਲਕ 'ਚ ਬੈਠਾ ਮੁਨਕਰੀਨ ਦੇ, ਹਾਂ ਆ ਤੂੰ ਉੱਥੇ ਜਾ ਕੇ ਕੀ ਬਕਵਾਸ ਉੱਥੇ ਕਰ ਰਿਹਾ, ਔਰ ਆ ਤੂੰ ਮਜ਼ਹਬ ਨੂੰ ਕਿਉਂ ਜੋੜਦਾ ਨਾ? ਅਤੇ ਵੀ ਜਿਹੜੀ ਤੇਰਾ ਕੋਈ ਗੱਲ ਆ ਕੋਈ ਬਾਤ ਆ ਉਹ ਕਹਿੰਦਾ ਜੀ ਮੈਂ ਫੈਮਿਲੀ ਨਾਲ ਉੱਥੇ ਸੀਗਾ। ਉਹ ਵੀ ਦੇਖਿਆ ਜਾ ਸਕਦਾ ਵੀਡੀਓ ਦੇ ਵਿੱਚ, ਇਹਦੇ ਨਾਲ ਕੋਈ ਫੈਮਿਲੀ ਨਹੀਂ ਸੀਗੀ, ਬਿਲਕੁਲ ਕੋਈ ਫੈਮਿਲੀ ਨਹੀਂ ਸੀ, ਨਾਲ ਇਹਦੇ ਲੋਂਡੇ ਲਪਾੜੇ ਸਨ। ਬਾਬਾ ਜੀ ਕਹਿੰਦੇ ਉਹੀ ਤਾਂ ਇਹਦੀ ਫੈਮਿਲੀ ਹੈ। ਮੈਂ ਕਿਹਾ ਬਾਬਾ ਜੀ ਕੀ ਮਤਲਬ? ਬਾਬਾ ਜੀ ਕਹਿੰਦੇ ਨਵਾਬੀ ਕਿਸਮ ਦਾ ਮੌਲਵੀ ਹੈ, ਨਵਾਬੀ ਕੰਮ ਚੱਲਦੇ ਨੇ। ਅਤੇ ਉਹ ਫਿਰ ਉਹਨੂੰ ਫੈਮਿਲੀ ਕਹਿਣਾ ਸੀ ਇਹਨੇ, ਅਤੇ ਫੈਮਿਲੀ ਉੱਥੇ ਪੱਬ 'ਚ ਬੈਠਾ ਹੋਣਾ ਉੱਥੇ ਆਪਣੀ ਫੈਮਿਲੀ, ਉਹ ਲੋਂਡੇ ਲੈ ਕੇ ਉੱਥੇ ਨਿਕਲਿਆ ਵਾ। ਉਹ ਕਹਿੰਦਾ ਜੀ ਮੇਰੀ ਫੈਮਿਲੀ। ਬਾਈ ਤੂੰ ਇਕੱਲਾ ਉੱਥੇ ਜਾ ਰਿਹਾ, ਨਾ ਤੇਰੇ ਨਾ ਕੋਈ ਬੀਬੀ ਨਾ ਕੋਈ ਹੋਰ। ਬਾਬਾ ਜੀ ਕਹਿੰਦੇ ਉਹ ਦੂਜੀਆਂ ਲੋਂਡੇ ਲਪਾੜਿਆਂ ਵਾਲੀ ਸੀ ਨਾ
ਫੈਮਿਲੀ ਬੁੱਢੀਆਂ ਲਈ ਨਹੀਂ ਸੀ। ਲੇਕਿਨ ਖੈਰ ਉੱਥੇ ਜਿਹੜਾ ਨਾ ਨਿਕਲੇ ਉਹ ਹੁਣ ਜਿਹੜਾ ਨਾ ਆ ਕੇ ਕਹਿ ਰਿਹਾ ਕਿ ਜੀ ਇਹ ਗਲਤ ਪਾਸੇ ਲੈ ਕੇ ਜਾ ਰਿਹਾ, ਮੈਂ ਇੱਦਾਂ ਨਹੀਂ ਗੱਲ ਕੀਤੀ, ਮੈਂ ਉੱਦਾਂ ਨਹੀਂ ਗੱਲ ਕੀਤੀ। ਉਹ ਬਈ ਤੂੰ ਬੇਗੈਰਤ ਔਰ ਬੇਸ਼ਰਮ ਔਰ ਲਾਨਤੀ ਕਿਰਦਾਰ ਆ, ਮਨਹੂਸ ਆਦਮੀ ਹੈ, ਠੀਕ ਹੈ। ਤੂੰ ਯਜ਼ੀਦ ਦਾ ਸਾਥੀ ਹੈ, ਵਕਤ ਦੇ ਯਜ਼ੀਦ ਦਾ। ਤੂੰ ਉਹ ਮੁੱਲਾ ਜਿਨ੍ਹਾਂ ਨੇ ਫਤਵੇ ਦਿੱਤੇ ਸੀ, ਉਦੋਂ ਯਾਦ ਹੈ ਤੁਹਾਨੂੰ? ਤੁਸੀਂ ਤਾਰੀਖ ਪੜ੍ਹੋ ਨਾ, ਅਤੇ ਹਜ਼ਰਤ ਹੁਸੈਨ ਰਜ਼ੀ ਅੱਲਾਹ ਤਾਲਾ ਉਹਨਾਂ ਦੇ ਖਿਲਾਫ ਜਿਹੜੇ ਨਾ ਫਤਵੇ ਇਹ ਮੁੱਲਾਵਾਂ ਨਹੀਂ ਦਿੱਤੇ ਸੀ ਉਹਨਾਂ ਦੇ, ਯਜ਼ੀਦ ਦੇ ਸਾਥੀ ਜਿਹੜੇ ਮੁੱਲਾ ਸਾ ਹੁਸੈਨ ਅਲੈਹ ਇਸਲਾਮ ਦੇ ਖਿਲਾਫ ਇਹਨਾਂ ਨੇ ਫਤਵੇ ਦਿੱਤੇ ਸੀ ਬਗੈਰਤਾਂ ਨੇ, ਬੇਸ਼ਰਮ। ਅਤੇ ਉਹਨਾਂ ਦੀ ਆਲ ਔਲਾਦ ਦੇ ਵਿੱਚੋਂ ਕੋਈ ਆ ਬਗੈਰਤ। ਦੇਖੋ ਨਾ, ਤਾਂ ਲੱਗਿਆ ਹੋਇਆ, ਜੁੜਿਆ ਹੋਇਆ ਵਕਤ ਦੇ ਯਜ਼ੀਦ ਨਾਲ। ਅੱਜ ਇਹ ਵੀ ਖੜਾ ਹਾਂਜੀ, ਔਰ ਅੱਜ ਉਹਦੀ ਸੇਵਾ ਕਰ ਰਿਹਾ। ਕੱਲ੍ਹ ਤੀਕਰ ਇਮਰਾਨ ਖਾਨ ਲਈ ਗੱਲਾਂ ਕਰ ਰਿਹਾ ਸੀ ਕਿ ਜੀ ਆ ਦੇਖੋ ਮਾਸ਼ਾ ਅੱਲਾਹ ਕਿਆ ਇਹਨਾਂ ਨੇ ਕਮਾਲ ਇਸਲਾਮੀ ਦੁਨੀਆ ਵਾਸਤੇ ਕੰਮ ਕੀਤਾ, ਇਸਲਾਮ ਵਾਸਤੇ ਕੰਮ ਕੀਤਾ। ਉਹ ਹੁਣ ਜਾ ਕੇ ਉਹਦੇ ਖਿਲਾਫ ਤੇ ਯਜ਼ੀਦ ਦੇ ਨਾਲ ਖੜਾ। ਤਾਂ ਸਾਫ਼ ਨਜ਼ਰ ਆ ਰਿਹਾ ਕਿ ਮੁੱਲਾ ਮਿਲਟਰੀ ਅਲਾਇੰਸ ਵਾਲਾ ਮੁੱਲਾ ਵਾ, ਬਗੈਰਤ ਬੇਸ਼ਰਮ ਲਾਨਤੀ ਕਿਰਦਾਰ, ਅਤੇ ਬੈਠਾ ਜਿਹੜਾ ਨਾ ਉੱਥੇ ਕਹਿ ਰਿਹਾ ਕਿ ਲੋ ਜੀ ਮੇਰੇ ਨਾਲ ਇਹ ਹੋਇਆ। ਕੁਝ ਵੀ ਨਹੀਂ ਹੋਇਆ, ਇਹਦੇ ਨਾਲ ਸਿਰਫ ਸਵਾਲ ਪੁੱਛੇ ਗਏ ਜਿਹਦਾ ਜਵਾਬ ਇਹਦੇ ਕੋਲ ਬਿਲਕੁਲ ਹੈ ਨਹੀਂ ਸੀਗਾ। ਔਰ ਇਹ ਸ਼ਰਾਬ ਦਾ ਡਰਮ ਜਿਹੜਾ ਨਾ ਰਾਤ ਨੂੰ ਫਿਰ ਘਰ ਗਿਆ ਹੋਣਾ, ਕਿਤੇ ਕਿਸੇ ਨੇ ਬੋਤਲ ਖੋਲ੍ਹ ਕੇ ਪਿਲਾਈ ਹੋਣੀ ਇਹਨੂੰ ਕਿਹਾ ਹੋਣਾ ਕਿ ਚੱਲ ਆਪ ਬਣਾ ਦੇ ਵੀਡੀਓ ਇੱਦਾਂ ਹੈ, ਇਸਲਾਮ ਨੇ ਇਸਤੇਮਾਲ ਕਰ। ਇੱਦਾਂ ਬਗੈਰਤ ਬੇਸ਼ਰਮ ਲਾਨਤੀ ਕਿਰਦਾਰ। ਬਾਬਾ ਜੀ ਕਹਿੰਦੇ ਯਾਰ ਇਹ ਤਾਂ ਕਾਫੀ ਪਤਲਾ ਹੋ ਗਿਆ ਸੀਗਾ, ਫਿਰ ਇਹ ਮੋਟਾ ਕਿਵੇਂ ਹੋ ਗਿਆ? ਮੈਂ ਕਿਹਾ ਬਾਬਾ ਜੀ ਹਜੇ ਵੀ ਮੇਰਾ ਮਤਲਬ ਕਿ ਠੀਕ ਹੈ, ਪਹਿਲੇ ਤਾਂ ਇਸ 'ਚ ਵੀ ਬਹੁਤ ਵੱਡਾ ਡਰਮ ਸੀਗਾ, ਉਹ ਮਹਿਲੇ ਦਾ ਆਪਰੇਸ਼ਨ ਹੋਇਆ। ਬਾਬਾ ਜੀ ਕਹਿੰਦੇ ਆਪਰੇਸ਼ਨ ਹੋਇਆ? ਆਪਰੇਸ਼ਨ ਕਾਹਦਾ ਕੀਤਾ? ਮੈਂ ਕਿਹਾ ਬਾਬਾ ਜੀ ਟਿਕਟ ਦਾ। ਬਾਬਾ ਜੀ ਕਹਿੰਦੇ ਕੀ ਨਿਕਲਿਆ? ਮੈਂ ਕਿਹਾ ਬਾਬਾ ਜੀ ਕੋਈ 40 ਸੂਰ ਦੇ ਬੱਚੇ ਨਿਕਲੇ ਵਿੱਚੋਂ। ਹਰਾਮ ਖਾਂਦਾ ਨਾ ਯਾਰ, ਹਰਾਮ ਉਹੀ ਤਾਂ ਹਰਾਮ ਲਹਮ ਖੰਜ਼ੀਰ। ਮੈਂ ਕਿਹਾ 40-50 ਸੂਰ ਦੇ ਬੱਚੇ ਨਿਕਲੇ, ਕੋਈ 20-25 ਕੁੱਤੇ ਦੇ ਬੱਚੇ ਨਿਕਲੇ, ਬਾਕੀ ਖੋਤੇ ਨਿਕਲੇ ਕੋਈ 20-25। ਕਹਿੰਦੇ ਉਹ ਬੰਦਾ ਕਿ ਮਸ਼ੀਨ? ਮੈਂ ਕਿਹਾ ਮਸ਼ੀਨ ਹੀ ਸਮਝੋ। ਉਹ ਕੱਢੇ ਉਹਨਾਂ ਨੇ, ਤੇ ਬਾਅਦ ਪਤਲਾ ਹੋਇਆ। ਅਤੇ ਹੁਣ ਫਿਰ ਇਹਨੇ ਤੋਬਾ ਕੀਤੀ ਕਿ ਬਈ ਹੁਣ ਠੀਕ ਆ, ਸਾਰੇ ਇੰਨਾ ਗੰਦ ਕੱਢ ਦਿੱਤਾ ਆਪਰੇਸ਼ਨ ਕਰਕੇ। ਇਮਰਾਨ ਖਾਨ ਦੀ ਹਕੂਮਤ 'ਚ ਆਪਰੇਸ਼ਨ ਹੋਇਆ ਸੀ ਇਹਦਾ, ਸਾਰਾ ਹਰਾਮ ਹੈ ਖੰਜ਼ੀਰ ਤੋਂ ਕੱਢਿਆ ਸੀ ਬਾਹਰ। ਲੇਕਿਨ ਉਹਦੇ ਬਾਅਦ ਫਿਰ ਜਿਹੜਾ ਨਾ ਇਹ ਹਰਾਮ 'ਤੇ ਲੱਗ ਗਿਆ, ਕਿਉਂਕਿ ਜਿਹਨੂੰ ਹਰਾਮ ਦੀ ਆਦਤ ਹੋਵੇ ਉਹ ਫਿਰ ਉਹ ਜਿਹੜਾ ਨਾ ਹਰਾਮ ਖਾ ਕੇ ਹੁਣ ਫਿਰ ਕੋਈ ਆਪਰੇਸ਼ਨ ਕਰਨਾ ਪੈਣਾ। ਬਾਬਾ ਜੀ ਕਹਿੰਦੇ ਹੁਣ ਨਹੀਂ ਉਹਨੇ ਕਰਵਾਉਣਾ ਆਪਰੇਸ਼ਨ, ਉਹਨੇ ਕਹਿਣਾ ਹੋਈ ਖੰਜ਼ੀਰ ਹੀ ਠੀਕ ਖਾਓ। ਅਤੇ ਦੂਜੀ ਮੈਂ ਤਸਵੀਰ ਇੱਕ ਦੇਖੀ ਜਨਾਬ, ਉਹ ਗਰੀਦਾ, ਓਏ ਹੋਏ ਹੋਏ ਗਰੀਦਾ ਫਰੂਕੀ। ਬਾਬਾ ਜੀ ਕਹਿੰਦੇ ਨਹੀਂ ਸੁਜ਼ੂਕੀ ਨਹੀਂ ਸੁਜ਼ੂਕੀ। ਬਾਬਾ ਜੀ ਕਹਿੰਦੇ ਉਹੀ ਆਪਣਾ ਹਰਮਸ ਸੁਜ਼ੂਕੀ ਹੈਗਾ ਕੀ? ਬਾਬਾ ਜੀ ਯਾਰ ਮੈਨੂੰ ਖਬਰ ਤਾਂ ਸੁਣਾ ਲੈਂਦੇ। ਬਾਬਾ ਜੀ ਵਿੱਚ ਆਪਣੀ ਟੰਗ ਲਾ ਦਿੰਦੇ ਨੇ, ਸੁਜ਼ੂਕੀ ਤੇ ਜੋ ਵੀ ਹੈ ਫਰੂਕੀ। ਅਤੇ ਉਹ ਗਰੀਦਾ ਜਨਾਬ ਦੇਖੀ ਗਈ, ਜਿਹੜੀ ਤਸਵੀਰ ਚੱਲ ਰਹੀ ਆ, ਔਰ ਉਹ ਬੈਠੀ ਕਿਤੇ ਕਵਾਲੀ ਸੁਣ ਰਹੀ ਆ। ਬੱਲੇ ਨਹੀਂ ਬੱਲੇ ਗਰੀਦਾ ਤੇਰੇ, ਗਰੀਦਾ ਜਿਹੜੀ ਕਵਾਲੀ ਪਰ ਬਾਬਾ ਜੀ ਕਹਿੰਦੇ ਆ ਕਵਾਲੀ ਸੁਣ ਰਹੀ ਹੈ ਕਿ ਕਰ ਰਹੀ ਹੈ ਜਾਂ ਕਰਵਾ ਰਹੀ ਹੈ? ਮੈਂ ਕਿਹਾ ਨਹੀਂ ਪਤਾ ਹੁਣ, ਲੇਕਿਨ ਉੱਥੇ ਬੈਠੀ ਝੂਮ ਰਹੀ ਆ। ਔਰ ਉੱਥੇ ਇਤਨਾ ਪਿਆਰਾ ਔਰ ਖੂਬਸੂਰਤ ਡਰੈਸ ਪਾ ਕੇ ਆਈ ਆ। ਮੈਂ ਵੀ ਦਿਲੀ ਤੌਰ 'ਤੇ ਗਰੀਦਾ ਨੂੰ ਮੁਬਾਰਕ ਦਿੰਦਾ, ਗਰੀਦਾ ਆ ਗਈ ਕਿਤਨੀ ਤੂੰ ਪਿਆਰੀ ਲੱਗ ਰਹੀ ਹੈ। ਬਾਬਾ ਜੀ ਕਹਿੰਦੇ ਇੰਨੀ ਵੀ ਨਹੀਂ ਲੱਗਦੀ। ਮੈਂ ਕਿਹਾ ਚਲੋ ਉਹਦਾ ਹੌਸਲਾ ਅਫਜ਼ਾਈ ਤਾਂ ਕਰਨਾ ਬਾਬਾ ਜੀ ਆ। ਉਹਦਾ ਹੌਸਲਾ ਅਫਜ਼ਾਈ ਦੇਖੋ, ਉਹ ਜਿਹੜੀ ਪਹਿਲੇ ਆਪ ਨੇ ਹਰਮਸ਼ ਬਣੀ ਹੋਈ ਸੀ, ਜਿਹਦੇ 'ਤੇ ਇੰਨੀ ਤਨਕੀਦ ਹੋਈ। ਉਹਦੇ ਬਾਅਦ ਜਿਹੜਾ ਉਹਨੇ ਆਪਣਾ, ਮੇਰਾ ਮਤਲਬ ਹੈ ਕਿ ਗੁੱਸਾ ਵੀ ਕੀਤਾ ਕਿ ਜੀ ਆ ਮੇਰਾ ਮਤਲਬ ਆਪਣਾ ਹਰਮਸ਼ ਦੀ ਤਸਵੀਰ ਜਿਹੜੀ ਉਹ ਵਾਇਰਲ ਹੋ ਰਹੀ ਹੈ ਹਰ ਪਾਸੇ। ਬਾਬਾ ਜੀ ਕਹਿੰਦੇ ਬਈ ਹੁਣ ਕੀ ਲੋਕਾਂ ਨੇ ਵੀ ਵਾਇਰਲ ਕਰਨੀ ਸੀ ਨਾ, ਅਸਲੀ ਆਪਣਾ ਹਰਮਸ਼ ਜਿਹੜੀ ਉਹ ਬੰਦ ਆ। ਉਹ ਕਹਿੰਦੇ ਚਲੋ ਕੋਈ ਸ਼ਾਇਦ ਹੈ, ਮੇਰਾ ਮਤਲਬ ਹੈ ਖੁੱਲੀ ਹੈ ਚਾਹੇ ਗਰੀਦਾ ਵੀ। ਮੇਰਾ ਮਤਲਬ ਹੈ ਕਿ ਉਹ ਜਿਹੜੀ ਪਾਇਆ ਹੋਇਆ ਸੀ ਟਰਾਊਜ਼ਰ ਜਿਹੜਾ ਨਹੀਂ, ਉਹ ਖੁੱਲ੍ਹਾ ਜਿਹਾ ਟਰਾਊਜ਼ਰ ਸੀਗਾ, ਉਹ ਐਸੀ ਕੋਈ ਗੱਲ ਨਹੀਂ। ਵੈਸੇ ਉਹਦੀ ਸਿਹਤ ਵੀ ਜਿਹੜੀ ਹੈ ਨਾ ਉਹ ਵੀ ਕਾਫੀ ਵਧੀਆ ਹੋਈ ਲੱਗਦੀ, ਲੇਕਿਨ ਇੱਥੇ ਆ ਕੇ ਉਹ ਮਿੱਥ ਟੁੱਟ ਗਈ। ਕਿਉਂਕਿ ਖਰੀਦਾ ਸਮਝ ਆ ਰਹੀ ਸੀ ਕਿ ਵੀ ਮੋਟੀ ਹੋ ਗਈ, ਨਹੀਂ ਐਸੀ ਗੱਲ ਨਹੀਂ, ਉਹ ਡਰੈਸ 'ਚ ਫੋਲਟ ਸੀਗਾ, ਖਰੀਦਾ ਦੇ ਵਿੱਚ ਨਹੀਂ। ਖਰੀਦਾ ਦੀ ਆਪ ਨਾ ਠੀਕ ਉਹਦੇ 'ਚ ਕੋਈ ਨੁਕਸ ਨਹੀਂ ਗਾ। ਉਹ ਦੇਖੋ ਹੁਣ ਕਿਤਨੀ ਪਿਆਰੀ ਲੱਗਦੀ ਹੈ, ਖੜੀ ਹੋਈ ਪਤਲੀ ਪਤੰਗ ਲੱਗ ਰਹੀ ਹੈ। ਕੋਈ ਅੱਛੇ ਕੱਪੜੇ ਪਾਏ ਹੋਣ ਅੱਛੀ ਲੱਗਦੀ ਹੈ ਖਰੀਦਾ, ਐਸੀ ਗੱਲ ਨਹੀਂ ਕਿ ਸਾਰੇ ਜਨਾਬ ਹਰ ਵਾਰੀ ਬਦਤਰੀਫੀ ਕਰਨੀ ਉਹਦੀ, ਨਹੀਂ। ਖਰੀਦਾ ਇਹ ਇੱਕ ਮੇਰਾ ਮਤਲਬ ਹੈ ਕਿ ਠੀਕ ਹੀ ਹੈ। ਬਾਬਾ ਜੀ ਕਹਿੰਦੇ ਤੂੰ ਜਿੰਨੀਆਂ ਮਰਜ਼ੀ ਤਾਰੀਫਾਂ ਕਰ ਲਾ,
ਹਾਂ ਉਹਨੇ ਤੈਨੂੰ ਗਾਲਾਂ ਹੀ ਕੱਢਣੀਆਂ। ਮੈਂ ਕਿਹਾ ਨਹੀਂ ਗਰੀਦਾ ਇੰਨੀ ਬੁਰੀ ਨਹੀਂ ਕਿ ਗਾਲਾਂ ਕੱਢੇ। ਬਾਬਾ ਜੀ ਕਹਿੰਦੇ ਤੇਰੀ ਗੱਲ ਤਾਂ ਨਹੀਂ ਹੋ ਗਈ ਅੱਜ ਇੰਨੀਆਂ ਤਰੀਫਾਂ ਕਰ ਰਿਹਾ। ਮੈਂ ਕਿਹਾ ਨਹੀਂ ਗੱਲ ਨਹੀਂ ਹੋਈ, ਜਿਸ ਦਿਨ ਹੋ ਜਾਊਗੀ ਉਸ ਦਿਨ ਵੀ ਮੈਂ ਤਾਰੀਫਾਂ ਹੀ ਕਰੂੰਗਾ ਗਰੀਦਾ ਹੀ, ਕਿਉਂਕਿ ਗਰੀਦਾ ਨੇ ਹੁਣ ਕਿਤਨਾ ਪਿਆਰਾ ਡਰੈਸ ਪਾ ਕੇ ਉੱਥੇ ਤੇ ਕਵਾਲੀ ਕਰ ਰਹੀ ਹੈ। ਕਿੱਥੇ ਹੋ ਰਹੀ? ਬਾਬਾ ਜੀ ਕਹਿੰਦੇ ਇਹ ਕਿਤੇ ਪਿੰਡੀ 'ਚ ਹੋ ਰਹੀ ਹੋਣੀ ਕਵਾਲੀ। ਮੈਂ ਕਿਹਾ ਪਤਾ ਨਹੀਂ ਹੁਣ ਪਿੰਡੀ 'ਚ ਹੋ ਰਹੀ ਹੈ ਕਿ ਕਿੱਥੇ ਹੋ ਰਹੀ ਹੈ। ਬਹਰਹਾਲ ਹੋ ਰਹੀ ਹੈ ਉੱਥੇ, ਲੱਗਾ ਸ਼ੋਅ ਲੱਗਾ ਗਰੀਦਾ ਨੇ ਉੱਥੇ ਆਪਣਾ ਸ਼ੋਅ ਲਾਇਆ। ਉਹ ਬਾਬਾ ਜੀ ਕਹਿੰਦੇ ਕਿ ਟਿਕਟ ਕਿੰਨੇ ਕੁ ਦੀ ਇੱਥੇ ਦੀ? ਮੈਂ ਕਿਹਾ ਬਾਬਾ ਜੀ ਟਿਕਟ ਨਹੀਂ, ਉੱਥੇ ਕੋਈ ਜਿਹੜੇ ਆਪਣਾ ਨਾਮੀ ਗ੍ਰਾਮੀ ਲੋਕ ਹੁੰਦੇ ਗਰੀਦਾ ਵਰਗੇ ਜੋ ਪਿਆਰੇ ਖੂਬਸੂਰਤ ਲੋਕ ਹੁੰਦੇ ਉਹਨਾਂ ਨੂੰ ਬੁਲਾਇਆ ਜਾਂਦਾ, ਤੁਹਾਡੀ ਕੋਈ ਜਗ੍ਹਾ ਨਹੀਂ, ਤੁਸੀਂ ਭੁੱਲ ਜਾਓ। ਹਾਂ ਉੱਥੇ ਗਰੀਦਾ ਬੈਠੀ ਨਾਲ ਹੋਰ ਸਾਰਾ ਸ਼ੋਅ ਚੱਲ ਰਿਹਾ। ਅਤੇ ਉਹ ਇਹ ਅੱਛੀ ਗੱਲ ਹੋਈ ਹੈ ਗਰੀਦਾ ਦੀ ਕਿ ਬਈ ਗਰੀਦਾ ਨੇ ਅੱਛੇ ਕੱਪੜੇ ਪਾ ਕੇ ਅਤੇ ਉਹ ਆ ਕੇ ਸੈਕਿੰਡ ਦੌਰ ਸੀਗਾ ਕਿ ਆਪਣਾ ਮੁਜ਼ਾਕਰਾਤ ਦੇ ਜਿਹੜੇ ਹੋਣੇ ਸੀ ਉੱਥੇ ਮਹਿਲ ਪਾ ਕੇ ਆਈ। ਲੇਕਿਨ ਫਿਰ ਹੋਇਆ ਇੱਦਾਂ ਕਿ ਜਦੋਂ ਪਾ ਹੀ ਆਈ ਵਿਚਾਰੀ ਅਤੇ ਉਹਨਾਂ ਨੇ ਉਹ ਮੁਜ਼ਾਕਰਾਤ ਹੀ ਮਨਸੂਖ ਕਰ ਦਿੱਤਾ। ਆਹ ਬੁਰੀ ਹੋਈ ਹੈ, ਆਹ ਜ਼ਿਆਦਤੀ ਹੋਈ ਹੈ ਗਰੀਦਾ ਨਾਲ। ਮੈਂ ਗਰੀਦਾ ਦੇ ਨਾਲ ਕਰਾਂ ਆਹ ਗਲਤ ਬਈ। ਹੁਣ ਉਹ ਇੰਨੇ ਅੱਛੇ ਕੱਪੜੇ ਪਾ ਕੇ ਆਈ ਆ, ਕਮ ਸੇ ਕਮ ਮੁਜ਼ਾਕਰਾਤ ਦਾ ਦੌਰ ਇੱਕ ਵਾਰੀ ਹੋਰ ਹੋਣਾ ਚਾਹੀਦਾ ਸੀ। ਉੱਥੇ ਖੜੀ ਹੋ ਕੇ ਫਿਰ ਪਾਪਾ ਜੀ ਕਹਿੰਦੇ ਉੱਥੇ ਫਿਰ ਕਿਸੇ ਨੇ ਆਪਣਾ ਹਰਮਨ ਦੀ ਤਸਵੀਰ ਕਿਸੇ ਨੇ। ਮੈਂ ਕਿਹਾ ਨਹੀਂ ਹੁਣ ਆਪ ਨੇ ਹਰਮਨ ਤੇ ਤਰਪਾਲ ਪਾਤੀ, ਮੇਰਾ ਮਤਲਬ ਹੈ ਕਿ ਢੱਕ ਦਿੱਤੀ। ਹੁਣ ਆਪ ਨੇ ਹਰਮਨ ਕੋਈ ਨਹੀਂ ਦੇਖ ਸਕਦਾ ਹੈ। ਹਾਂ ਇੱਕ ਮੇਰਾ ਮਤਲਬ ਹੈ ਕਿ ਆਹ ਠੀਕ ਹੈ, ਬਿਹਤਰੀਨ ਹੈ ਕੰਮ। ਦੇਖੋ ਜਿੱਥੇ ਜਿਹਦੀ ਤਾਰੀਫ ਬਣਦੀ ਆ ਉਹ ਕਰਨੀ ਪੈਂਦੀ ਹੈ, ਅਤੇ ਤਾਰੀਫ ਜਿਹੜੀ ਨਾ ਉਹ ਗਰੀਦਾ ਦੀ ਬਣਦੀ ਸੀ, ਮੈਂ ਕਰ ਦਿੱਤੀ। ਅਤੇ ਦੂਜਾ ਜਨਾਬ ਇੱਕ ਜਿਹੜਾ ਸੋਸ਼ਲ ਇਸ਼ੂ ਜਿਹੜੇ ਨਾ ਉਹ ਸਾਡੇ ਬਹੁਤ ਆ। ਉਹ ਹੁਣ ਮੈਂ ਇੱਕ ਕਲਿੱਪ ਹੋਰ ਦੇਖ ਰਿਹਾ ਸੀਗਾ, ਉੱਥੇ ਕੋਈ ਏਅਰਪੋਰਟ 'ਤੇ ਜਨਾਬ ਕਿਸੇ ਦੀ ਆਮਦ ਹੋਈ ਅਤੇ ਕੋਈ ਬੰਦਾ ਆਇਆ ਉੱਥੋਂ ਅਤੇ ਬੁੱਢੀ ਉਹਦੀ ਗਈ ਆ ਜਨਾਬ, ਬੁੱਢੀ ਆ ਪਤਾ ਨਹੀਂ ਕੌਣ ਬੁੱਢੀ ਹੋ ਸਕਦੀ ਆ। ਉਹ ਜਾ ਕੇ ਉਹਨੇ ਜੋ ਜੱਫੀ ਪਾਈ ਆ ਉਹਨੂੰ ਓਏ ਹੋਏ ਏਅਰਪੋਰਟ 'ਤੇ, ਅੱਲਾ ਮਾਫ ਕਰੇ ਬਈ ਆਹ ਕੀ ਹੋ ਰਿਹਾ ਯਾਰ, ਤੁਸੀਂ ਕੀ ਮੇਰਾ ਮਤਲਬ ਯੂਰਪ ਬਣਾ ਕੇ ਰੱਖਤਾ ਪਾਕਿਸਤਾਨ। ਬਾਬਾ ਜੀ ਕਹਿੰਦੇ ਆਪ ਤੋਂ ਯੂਰਪ 'ਚ ਬੈਠੇ ਅਤੇ ਬਈ ਪਾਕਿਸਤਾਨ ਅਸੀਂ ਯੂਰਪ ਬਣਾ ਲਈਏ ਅਤੇ ਤੈਨੂੰ ਕੀ ਤਕਲੀਫ? ਮੈਂ ਕਿਹਾ ਨਹੀਂ ਬਣਾਓ ਯੂਰਪ, ਮੈਂ ਕਿਦੋਂ ਕਿਹਾ ਕਿ ਨਾ, ਲੇਕਿਨ ਨਾਲ ਤੁਸੀਂ ਦੂਜੇ ਲੋਕਾਂ ਦੇ ਦਿਲ ਜ਼ਰੂਰ ਸਾੜਨੇ ਹੁੰਦੇ ਇੱਧਰ ਉੱਧਰ। ਉਹ ਜਨਾਬ ਆਇਆ, ਉਹਨੇ ਫੁੱਲ ਪੇਸ਼ ਕੀਤੇ, ਉਹਨੇ ਲੰਬੀ ਜਿਹੀ ਇੱਕ ਜੱਫੀ ਪਾਈ ਪਾ ਕੇ ਉਹਨੇ ਟਿਕਟੋਕ ਬਣਾਈ ਆ। ਉਹਦਾ ਬੰਦਾ ਹੀ ਹਸਬੈਂਡ ਹੀ ਹੋਣਾ। ਬਈ ਆਹ ਜਿਹੜਾ ਨਾ ਇੱਦਾਂ ਨਾ ਕਰਿਆ ਕਰੋ ਯਾਰ, ਕੋਈ ਦੇਖੋ ਕੋਈ ਤੌਰ ਤਰੀਕੇ ਵੀ ਹੁੰਦੇ ਨੇ। ਚਲੋ ਤੁਸੀਂ ਇੰਗਲੈਂਡ ਦੇ ਵਿੱਚ ਤਾਂ ਨਹੀਂ ਹੋ, ਪਾਕਿਸਤਾਨ ਦੇ ਵਿੱਚ ਹੋ, ਇੱਦਾਂ ਦੀਆਂ ਜੱਫੀਆਂ ਜਾ ਕੇ ਘਰ ਪਾਇਆ ਕਰੋ। ਬਾਬਾ ਜੀ ਕਹਿੰਦੇ ਘਰ ਨਹੀਂ ਪੈ ਸਕਦੇ। ਮੈਂ ਕਿਹਾ ਬਾਬਾ ਜੀ ਕਿਉਂ? ਬਾਬਾ ਜੀ ਕਹਿੰਦੇ ਦੇਖੋ ਉਹ ਔਰਤ ਜਿਹੜੀ ਆ, ਕੁੜੀ ਜਿਹੜੀ ਆ, ਹੁਣ ਆਪਣੇ ਸ਼ੋਹਰ ਨਾਲ ਉੱਥੇ ਜੱਫੀ ਪਾ ਕੇ ਮਿਲ ਰਹੀ, ਕਿੱਡੇ ਆਰਾਮ ਨਾਲ ਟਿਕਟਕ ਵੀ ਬਣਾ ਰਹੀ ਆ। ਅਤੇ ਉਹ ਹੁਣ ਘਰ ਗਈ ਅਤੇ ਘਰ ਉਹ ਜੱਫੀ ਪਾਏਗੀ ਅਤੇ ਅੱਗੇ ਸੱਸ ਨੇ ਛਿੱਤਰ ਚੁੱਕ ਲੈਣਾ, ਉਹਦੀ ਮੁੰਡੇ ਦੀ ਮਾਂ ਨੇ ਛਿੱਤਰ ਚੁੱਕ ਕੇ ਜਾਣਾ, ਉਹ ਫੈਂਟਾ ਲਾ ਦੇਣਾ। ਕਿਆ ਕੀ ਕੰਜਰ ਖਾਨਾ ਤੁਸੀਂ ਘਰ ਸ਼ੁਰੂ ਕਰ ਦਿੱਤੀ। ਇਸ ਕਰਕੇ ਆਹ ਕੰਮ ਘਰ 'ਚ ਨਹੀਂ ਹੋ ਸਕਦਾ। ਬਾਬਾ ਜੀ ਕਹਿੰਦੇ ਆਹ ਇੱਦਾਂ ਦੀ ਬੇਹਰਤੀ ਬੇਸ਼ਰਮੀ ਏਅਰਪੋਰਟ 'ਤੇ ਹੋ ਸਕਦੀ ਆ। ਉਹ ਏਅਰਪੋਰਟ 'ਤੇ ਜਾਰੀ। ਮੈਂ ਕਿਹਾ ਬਾਬਾ ਜੀ ਆਹ ਦੇਖੋ ਇੱਕ ਹੋਰ ਵੀ ਗੱਲ ਹੈ, ਮੁਹੱਬਤ ਵੀ ਹੈ ਨਾ, ਪਿਆਰ ਵੀ। ਪਤਾ ਨਹੀਂ ਕਿੰਨੇ ਸਾਲਾਂ ਬਾਅਦ ਉਹ ਆਇਆ ਬਾਹਰੋਂ। ਹਾਂਜੀ ਅਤੇ ਉਹ ਆ ਕੇ ਜਿਹੜਾ ਨਾ ਉਹ ਆਇਆ ਅਤੇ ਉਹ ਲਾਜ਼ਮੀ ਗੱਲ ਹੈ ਉਹਨੂੰ ਵੈਲਕਮ ਵੀ ਕਰਨਾ ਸੀਗਾ ਜੱਫੀ ਪਾ ਕੇ। ਬਾਬਾ ਜੀ ਕਹਿੰਦੇ ਉਹ ਠੀਕ ਹੈ ਕਿੰਨੇ ਸਾਲਾਂ ਬਾਅਦ ਆਇਆ, ਲੇਕਿਨ ਉਹ ਘਰ ਜਾ ਕੇ ਕਰ ਲਓ ਜੋ ਕਰਨਾ। ਪਿਆਰ ਮੁਹੱਬਤ ਆਪਣੀ ਜਗ੍ਹਾ। ਮੈਂ ਕਿਹਾ ਬਾਬਾ ਜੀ ਹੈ ਤੁਹਾਨੂੰ ਉੱਥੇ ਮੈਂ ਲੈ ਜਾਵਾਂ ਨਾ, ਕਿਤੇ ਡੱਡੂ ਆ ਰਿਹਾ ਹੋਵੇ ਬਾਹਰੋਂ, ਅਤੇ ਫਿਰ ਮੈਂ ਦੇਖਾਂ ਤੁਸੀਂ ਕਿੱਦਾਂ ਨਹੀਂ ਪਿਆਰ ਮੁਹੱਬਤ ਵਾਲਾ ਇਸਤਕਬਾਲ। ਬਾਬਾ ਜੀ ਕਹਿੰਦੇ ਮੇਰੀ ਤਾਂ ਹੋਰ ਗੱਲ ਹੈ ਨਾ, ਪਿਆਰ ਮੁਹੱਬਤ ਦੀ। ਬਾਬਾ ਜੀ ਕਹਿੰਦੇ ਬਹਰਹਾਲ ਮੈਂ ਇੱਦਾਂ ਦੀ ਹਰਕਤ ਨਹੀਂ ਕਰੂੰਗਾ। ਮੈਂ ਕਿਹਾ ਬਾਬਾ ਜੀ ਤੁਸੀਂ ਕਿੱਦਾਂ ਦੀ ਹਰਕਤ ਕਰੋ? ਬਾਬਾ ਜੀ ਕਹਿੰਦੇ ਮੈਂ ਇੰਤਹਾਈ ਚੀਪ ਹਰਕਤ ਕਰੂੰਗਾ। ਮੈਂ ਕਿਹਾ ਮੈਨੂੰ ਤਵੱਕੋ ਹੈ ਤੁਹਾਡੇ ਕੋਲ ਤੁਸੀਂ ਚੀਪ ਹਰਕਤ ਕਰੋਗੇ, ਲੇਕਿਨ ਕਿਸ ਕਿਸਮ ਦੀ ਚੀਪ ਹਰਕਤ ਕਰੋਗੇ? ਬਾਬਾ ਜੀ ਕਹਿੰਦਾ ਮੈਂ ਡੱਡੂ ਨੂੰ ਚੁੱਕ ਕੇ ਲੈ ਜਾਵਾਂਗਾ। ਓਏ ਹੋਏ। ਮੈਂ ਕਿਹਾ ਬਾਬਾ ਜੀ ਡੱਡੂ ਸੋਹਣਾ ਵੀ ਹੋਇਆ ਪਿਆ, ਸਰਜਰੀਆਂ ਕਰਵਾ ਕੇ ਬੇੜੇ ਗਰਕ ਹੋਏ ਪਏ ਡੱਡੂ ਦੇ। ਹਾਂ ਅਤੇ ਉਹ ਫਿਰ ਚੁੱਕ ਕੇ ਕਿੱਧਰ ਲੈ ਜਾਓ? ਬਾਬਾ ਜੀ ਕਹਿੰਦੇ ਜੰਗਲਾਂ 'ਚ। ਮੈਂ ਕਿਹਾ ਅੱਜ ਤੁਸੀਂ ਆਪਣੀਆਂ ਖਵਾਹਿਸ਼ਾਂ ਦੱਸ ਰਹੇ ਹੋ, ਜੰਗਲ 'ਚ ਕੀ ਕਰਨਾ? ਬਾਬਾ ਜੀ ਕਹਿੰਦੇ ਉੱਥੇ ਜਾ ਕੇ ਚਰਸ ਪੀਆਂਗੇ। ਬਾਬਾ ਪੂਰੇ ਦਿਨਾਂ ਦਾ ਇੰਜੋਏ ਕਰਾਂ। ਮੈਂ ਬਾਬਾ ਜੀ ਡੱਡੂ ਚਰਸ ਪੀਂਦਾ? ਬਾਬਾ ਜੀ ਕਹਿੰਦੇ ਤੁਹਾਨੂੰ ਪਤਾ ਹੀ ਡੱਡੂ ਪੂਰਾ ਪੈਕਟ ਪੀ ਜਾਂਦਾ। ਹਾਂ ਵੀ ਦੇਖਣ ਨੂੰ ਲੱਗਦਾ ਕਿ ਉਹ ਬੜਾ ਨਾਜ਼ੁਕ ਮਿਜ਼ਾਜ ਹੈ, ਅੰਦਰੋਂ ਉਹੀ ਹੈ ਡੱਡੂ ਜਿਹੜਾ ਪਹਿਲੇ ਸੀ। ਇਹੀ ਹਿਸਾਬ ਕਿਤਾਬ ਹਾਂ ਲੱਗੀ ਸੁਣ।